ਅਮੀ ਜੀ ਪੁਰਾਣੇ ਵਕਤਾਂ ਦੀ ਗੱਲ ਆ। ਹਾਂਜੀ ਦੋ ਪੱਕੇ ਯਾਰ ਸੀਗੇ ਹਾਂਜੀ ਤੇ ਪੁਰਾਣੇ ਵਕਤਾਂ ਦੇ ਜਿਹੜੇ ਯਾਰ ਸੀਗੇ ਨਾ, ਦੋਸਤ ਸੀਗੇ, ਉਹ ਤੁਹਾਨੂੰ ਪਤਾ ਇੱਕ ਦੂਸਰੇ ਦੀ ਕਦਰ ਕਰਦੇ ਹੁੰਦੇ ਸੀ, ਇੱਕ ਦੂਸਰੇ ਨਾਲ ਮੁਹੱਬਤ ਕਰਦੇ ਹੁੰਦੇ ਸੀ ਤੇ ਭਰਾਵਾਂ ਤੋਂ ਵੱਧ ਕੇ ਇੱਕ ਦੂਸਰੇ ਦਾ ਖਿਆਲ ਕਰਦੇ ਹੁੰਦੇ ਸੀਗੇ। ਅਮੀ ਦੋ ਦੋਸਤ ਸੀਗੇ, ਪੁਰਾਣੇ ਵਕਤਾਂ ਦੀ ਗੱਲ ਆ, ਇਕੱਠੇ ਖੇਲੇ, ਇਕੱਠੇ ਪੜ੍ਹੇ, ਇਕੱਠੇ ਰਹੇ, ਇਕੱਠੇ ਜਵਾਨ ਹੋਏ, ਹਰ ਟਾਈਮ ਇੱਕ ਦੂਸਰੇ ਦੇ ਨਾਲ ਰਹਿਣਾ। ਕਿਸੇ ਦੇ ਫੌਤਗੀ ਆ ਤੇ ਦੂਸਰੇ ਭਰਾ ਨੇ ਉੱਥੇ ਸਾਰਾ ਆਪਣਾ ਕੰਮ ਸ਼ਮ ਖਰਚਾ ਵਰਚਾ ਸਾਰਾ ਉਹਨੇ ਕਰਨਾ। ਕਿਸੇ ਦੇ ਸ਼ਾਦੀ ਆ ਦੂਸਰੇ ਦੀ ਭੈਣ ਦੀ, ਤਾਂ ਉਹਨੂੰ ਆਪਣੀ ਭੈਣ ਸਮਝ ਕੇ ਉਹਦੀ ਸ਼ਾਦੀ ਤੇ ਖਰਚੇ ਵਰਚੇ ਸਾਰੇ ਆਪ ਕਰਨੇ, ਇੰਤਜ਼ਾਮਾਤ ਆਪ ਕਰਨੇ, ਕਹਿਣਾ ਭਰਾਵਾ ਤੂੰ ਫਿਕਰ ਨਾ ਕਰ। ਗੂੜੇ ਯਾਰ ਸੀਗੇ ਨਾ। ਤੇ ਇੱਥੇ ਤੱਕ ਕਿਸੇ ਦੇ ਸੱਟ ਚੋਟ ਵੀ ਲੱਗ ਗਈ ਤੇ ਖੂਨ ਦੇਣੇ ਤੱਕ ਵੀ ਆਣਾ। ਅਮੀ ਜੀ ਇੰਨੇ ਪੱਕੇ ਯਾਰ ਸੀ। ਅਮੀ ਜੀ ਉਹ ਇੱਕ ਯਾਰ ਸੀ, ਉਹ ਬਾਹਰ ਚਲਾ ਗਿਆ ਉਹਨਾਂ ਚੋਂ, ਤੇ ਪਿੱਛੇ ਸੀ ਦੂਸਰਾ ਯਾਰ, ਉਹਦਾ ਵਿਆਹ ਵੂ ਹੋ ਗਿਆ, ਟਾਈਮ ਗੁਜ਼ਰ ਗਿਆ ਤੇ ਟੈਨਸ਼ਨਾਂ ਦੇ ਵਿੱਚ ਪੈ ਗਿਆ। ਸੋ ਘਰ ਦੇ ਮਸਲੇ ਮਸਾਇਲ, ਘਰ ਦੇ ਖਰਚੇ ਨਹੀਂ ਪੂਰੇ ਹੁੰਦੇ ਬਾਅਦ ਦਫਾ, ਜਾਂ ਘਰ ਦੀਆਂ ਲੜਾਈਆਂ, ਜਾਂ ਕੋਈ ਫੌਤਗੀ ਹੋ ਜਾਂਦੀ, ਮਾਂ ਪਿਓ ਟੁਰ ਜਾਂਦੇ ਆ, ਉਹ ਬੰਦੇ ਟੈਨਸ਼ਨ ਲੈ ਜਾਂਦੇ ਆ। ਕੋਈ ਨਾ ਕੋਈ, ਜਾਂ ਕੋਈ ਕਾਰੋਬਾਰ ਦੇ ਵਿੱਚ ਨੁਕਸਾਨ ਹੋ ਜਾਂਦਾ, ਬੰਦੇ ਟੈਨਸ਼ਨ ਲੈ ਜਾਂਦੇ ਤੇ ਬੰਦੇ ਪਾਗਲ ਹੋ ਜਾਂਦੇ ਆ, ਜ਼ਿਹਨੀ ਤੌਰ ਤੇ ਮਫਲੂਜ ਹੋ ਜਾਂਦੇ, ਬਿਮਾਰ ਹੋ ਜਾਂਦੇ ਆ, ਤੇ ਲੋਕੀ ਕਹਿੰਦੇ ਜੀ ਪਾਗਲ ਹੋ ਗਿਆ। ਲੋਕੀ ਸਮਝਦੇ ਨਹੀਂ ਟੈਨਸ਼ਨ ਦੇ ਵਿੱਚ ਇਹਨੂੰ ਅਸੀਂ ਖੁਸ਼ ਕਰਨਾ, ਇਹਨੂੰ ਅਸੀਂ ਹੌਸਲਾ ਦੇਣਾ। ਲੋਕੀ ਉਹਨਾਂ ਦਾ ਮਜ਼ਾਕ ਉਡਾਉਣ ਲੱਗ ਜਾਂਦੇ ਆ। ਜੇ ਅਗਰ ਕੋਈ ਅਮੀਰ ਆ ਨਾ, ਖਾਂਦਾ ਪੀਂਦਾ ਆ, ਉਹ ਕੱਲ ਨੂੰ ਗਰੀਬ ਹੋ ਜਾਏਗਾ ਨਾ, ਅੱਧੇ ਲੋਕ ਤਾਂ ਉਹਨੂੰ ਇਹੀ ਕਹਿ ਕੇ ਪਾਗਲ ਕਰ ਦਿੰਦੇ, ਦੇਖਿਆ ਆ ਸੀ ਔਕਾਤ ਇਹਦੀ, ਆ ਗਿਆ ਨਾ ਆਪਣੀ ਔਕਾਤ, ਤੇ ਬੜੇ ਪੈਸੇ ਸੀ, ਬੜੀਆਂ ਗੱਡੀਆਂ ਸੀ, ਬੜੇ ਬੰਗਲੇ ਸੀਗੇ, ਆ ਇਹਦੀ ਔਕਾਤ ਆ। ਤੇ ਉਹ ਨਾ ਅਮੀ ਜੀ ਵਿਚਾਰਾ, ਉਹਦਾ ਕਾਰੋਬਾਰ ਚ ਨੁਕਸਾਨ ਹੋਇਆ, ਜਾਂ ਮਾਂ ਪਿਓ ਟੁਰ ਗਿਆ, ਜਾਂ ਕੋਈ ਵੀ ਨੁਕਸਾਨ ਹੋਇਆ, ਉਹ ਜ਼ਿਹਨੀ ਤੌਰ ਤੇ ਵਿਚਾਰਾ ਬਿਮਾਰ ਹੋ ਗਿਆ। ਉਹ ਜਿਹਨੇ ਵੀ ਕੁਛ ਕਹਿਣਾ ਉਹਨੂੰ ਅੱਗੇ ਉਹਨੇ ਗਾਲਾਂ ਕੱਢਣੀਆਂ, ਲੜਨਾ ਉਹਦੇ ਨਾਲ। ਅਮੀ ਜੀ ਉਹ ਵਕਤ ਆ ਗਿਆ ਕਿ ਲੋਕ ਉਹਨੂੰ ਵੱਟੇ ਮਾਰਨੇ ਸ਼ੁਰੂ ਕਰਤਾ ਲੋਕਾਂ ਨੇ, ਕਿਉਂਕਿ ਉਹਨੂੰ ਛੇੜਨਾ ਤੇ ਉਹਨੇ ਅੱਗੇ ਗਾਲਾਂ ਕੱਢਣੀਆਂ, ਜਾਂ ਕੋਈ ਚੀਜ਼ਾਂ ਚੱਕ ਕੇ ਮਾਰਨੇ, ਕੋਈ ਇੱਧਰ ਨੂੰ ਦੌੜ ਗਿਆ, ਕੋਈ ਇੱਧਰ ਨੂੰ। ਨਿਆਣਿਆਂ ਨੇ ਵੀ ਵੱਟੇ ਮਾਰਨੇ, ਵੱਡਿਆਂ ਨੇ ਵੀ ਵੱਟੇ ਮਾਰਨੇ, ਕਿਸੇ ਨੇ ਉਹਨੂੰ ਸਮਝਿਆ ਨਾ, ਸ਼ੁਗਲ ਬਣਾ ਲਿਆ। ਅਮੀ ਜੀ ਕਿਤੇ ਨਾ ਉਹਦਾ 22 ਸਾਲਾਂ ਬਾਅਦ ਯਾਰ ਆਇਆ, ਦੋਸਤ ਆਇਆ, ਦੇਖਿਆ ਕਿ ਉਹਦੇ ਯਾਰ ਨੂੰ ਨਾ ਲੋਕ ਵੱਟੇ ਮਾਰ ਰਹੇ ਆ। ਉਹਨੇ ਚੱਕਿਆ, ਸਾਹਮਣੇ ਫੁੱਲ ਸੀ, ਆਪਣੇ ਦੋਸਤ ਵੱਲ ਨੂੰ ਫੁੱਲ ਸਿੱਟਿਆ। ਲੋਕੀ ਵੱਟੇ ਮਾਰਦੇ ਆ, ਮੈਂ ਆਪਣੇ ਯਾਰ ਨੂੰ ਫੁੱਲ ਮਾਰਾਂਗਾ। ਉਹਨੇ ਤੇ ਇਹ ਸੋਚਿਆ ਕਿ ਲੋਕੀ ਵੱਟੇ ਮਾਰਦੇ, ਮੇਰਾ ਤਾਂ ਯਾਰ ਆ, ਮੈਂ ਇਹਨੂੰ ਫੁੱਲ ਮਾਰਾਂਗਾ। ਉਹਨੇ ਫੁੱਲ ਮਾਰਿਆ, ਇੱਥੇ ਲੱਗਾ ਨਾ, ਤੇ ਉਹ ਬੈਠ ਕੇ ਰੋਣ ਲੱਗ ਗਿਆ, ਔਰ ਬੁੱਬਾ ਮਾਰ ਕੇ ਰੋਣ ਲੱਗ ਗਿਆ, ਜਿਹਨੂੰ ਕਹਿੰਦੇ ਆ ਕਿ ਗਿੜਗਣਾਣਾ, ਉੱਚੀਆਂ ਆਵਾਜ਼ਾਂ ਦੇ ਵਿੱਚ ਰੋਣ ਲੱਗ ਪਿਆ। ਆਏ ਉਹ ਲੋਕੀ ਸਾਰੇ ਖਲੋ ਗਏ ਕਿ ਅਸੀਂ ਇਹਨੂੰ ਵੱਟੇ ਮਾਰਦੇ, ਸਾਨੂੰ ਗਾਲਾਂ ਕੱਢਦਾ ਆ, ਇਹ ਸਾਡੇ ਮਗਰ ਪੈ ਜਾਂਦਾ, ਸਾਨੂੰ ਅੱਗੇ ਵੱਟੇ ਮਾਰਦਾ, ਇੱਟਾਂ ਮਾਰਦਾ ਆ, ਚੀਜ਼ਾਂ ਚੁੱਕ ਚੁੱਕ ਕੇ ਮਾਰਦਾ ਆ। ਤੇ ਲੇਕਿਨ ਇਸ ਬੰਦੇ ਨੇ ਇਹਦੇ ਫੁੱਲ ਮਾਰੇ ਤੇ ਰੋਣ ਲੱਗ ਗਿਆ, ਇਹਨੂੰ ਕਿਹਾ ਵੀ ਕੁਛ ਨਹੀਂ ਹੈਗਾ। ਤੇ ਉਹਦਾ ਯਾਰ ਕੋਲ ਆਇਆ ਤੇ ਨਾਲ ਲਾ ਕੇ ਕਹਿੰਦਾ, ਭਰਾਵਾ ਮੈਨੂੰ ਪਛਾਣਿਆ ਤੂੰ? ਅੱਗੇ ਰੋਂਦਾ ਰੋਂਦਾ ਮੂੰਹ ਦੇ ਇਸ਼ਾਰੇ ਨਾਲ ਕਹਿੰਦਾ, ਹਾਂ ਮੈਂ ਪਛਾਣਿਆ, ਮੂੰਹ ਹਿਲਾ ਕੇ। ਤੇ ਉਹਨੇ ਕਿਹਾ, ਭਰਾਵਾ ਤੂੰ ਰੋਇਆ ਕਿਉਂ ਆ? ਇਹ ਤੇਰੇ ਵੱਟੇ ਮਾਰਦੇ ਸੀ, ਮੈਂ ਤਾਂ ਆਪਣੇ ਯਾਰ ਦੇ ਫੁੱਲ ਮਾਰਿਆ। ਉਹਨੇ ਕਿਹਾ, ਇਹ ਤਾਂ ਮੈਨੂੰ ਜਾਣਦੇ ਨਹੀਂ ਸੀ, ਇਹ ਤਾਂ ਮੇਰੇ ਵੈਰੀ ਦੁਸ਼ਮਣ ਸੀਗੇ, ਇਹ ਤਾਂ ਮੈਨੂੰ ਸਮਝਦੇ ਨਹੀਂ ਸੀ। ਭਰਾਵਾ ਤੂੰ ਤੇ ਮੇਰੇ ਨਾਲ ਟਾਈਮ ਗੁਜ਼ਾਰਿਆ ਹੋਇਆ, ਇਹਨਾਂ ਦੇ ਮੈਨੂੰ ਵੱਟਿਆਂ ਨੇ ਤਕਲੀਫ ਨਹੀਂ ਦਿੱਤੀ, ਮੈਨੂੰ ਤੇਰੇ ਫੁੱਲ ਨੇ ਤਕਲੀਫ ਦਿੱਤੀ ਆ। ਤੇ ਗੱਲ ਇਹ ਆ ਕਿ ਆਪਣੇ ਦੀ ਜਿਹੜੀ ਗੱਲ ਆ ਨਾ, ਹਲਕੀ ਜਿਹੀ, ਥੋੜੀ ਜਿਹੀ, ਉਹ ਵੀ ਬੰਦੇ ਨੂੰ ਤਕਲੀਫ ਦੇ ਦਿੰਦੀ ਆ। ਲੋਕਾਂ ਦੇ ਵੱਟੇ ਵੀ ਬਰਦਾਸ਼ਤ ਹੋ ਜਾਂਦੇ ਆ, ਲੋਕਾਂ ਦੀ ਕਿਸੇ ਕਿਸਮ ਦੀ ਗੱਲ ਬੰਦਾ ਬਰਦਾਸ਼ਤ ਕਰ ਲੈਂਦਾ, ਲੇਕਿਨ ਜਦੋਂ ਆਪਣਾ ਕੋਈ ਹਲਕੀ ਜਿਹੀ ਵੀ ਗੱਲ ਕਰੇ ਨਾ, ਉਹ ਦਿਲ ਤੇ ਲੱਗਦੀ ਆ। ਤੇ ਇਸ ਵਾਸਤੇ ਜਿਹੜਾ ਤੁਹਾਡਾ ਆਪਣਾ ਆ ਨਾ, ਉਹਨੂੰ ਮਜ਼ਾਕ ਦੇ ਵਿੱਚ ਵੀ ਐਸੀ ਗੱਲ ਨਾ ਕਹੋ ਕਿ ਉਹਦੇ ਦਿਲ ਨੂੰ ਚੁੱਭ ਜਾਵੇ, ਉਹਨੂੰ ਤਕਲੀਫ ਹੋਵੇ। ਆਪਣਾ ਤੁਹਾਡਾ ਪਰੇਸ਼ਾਨ ਆ ਤੇ ਉਹਨੂੰ ਹੌਸਲਾ ਦਵੋ। ਉਹਦੇ ਕੋਲੋਂ ਕੋਈ ਗਲਤ ਗੱਲ ਹੋ ਵੀ ਜਾਂਦੀ ਆ, ਉਹਨੂੰ ਲਾਗੇ ਲਾਓ, ਉਹਨੂੰ ਕਹੋ ਕੋਈ ਨਹੀਂ ਭਰਾਵਾ, ਫਿਰ ਕੀ ਹੋਇਆ, ਮੈਂ ਤੇਰਾ ਭਰਾ ਨਹੀਂ, ਤੂੰ ਮੈਨੂੰ ਕੀ ਹੋ ਗਿਆ ਕਹਿ ਲਿਆ। ਤੇ ਇਹ ਯਾਨੀ ਕਿ ਕਿਸੇ ਦਾ ਦਿਲ ਨਾ ਦਿਖਾਵੋ, ਆਪਣੇ ਦੀ ਕਦਰ ਕਰੋ, ਆਪਣੇ ਨੂੰ ਠੀਕ ਕਰਨੇ ਦੀ ਕੋਸ਼ਿਸ਼ ਕਰੋ। ਅੱਲਾਹ ਪਾਕ ਸਾਰਿਆਂ ਨੂੰ ਖੁਸ਼ ਰੱਖੇ, ਆਬਾਦ ਰੱਖੇ। ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।